Majority of Indian Americans feel US-India relationship would have been stronger under Harris. ਇਹ ਜਿਹੜਾ ਟਰੰਪ ਦੀ ਹੁਣ ਦਾ ਟੈਨਿਓਰ ਨਹੀਂ, ਜਿਹੜਾ ਪਹਿਲਾ ਟੈਨਿਓਰ ਹੈ, ਈਵਨ ਉਹਦੇ ਨਾਲ ਵੀ ਕੰਪੇਅਰ ਕਰਦੇ ਆ। ਮੈਜੋਰਿਟੀ ਇੰਡੀਅਨ ਜਿਹੜੇ ਇੱਥੇ ਕਹਿੰਦੇ ਨੇ ਜੀ ਨਹੀਂ ਬਾਈਡਨ ਦਾ ਪੀਰੀਅਡ ਬੈਟਰ ਸੀ ਟਰੰਪ ਨਾਲੋਂ। US ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਇਕਟਮੈਂਟ ਕੀਤੀ ਨਿਖਿਲ ਗੁਪਤਾ ਦੀ ਮਰਡਰ ਫਾਰ ਹਾਇਰ ਪਲਾਟ ਦੇ ਉੱਤੇ, ਜਦੋਂ ਕਿ ਗੁਰਪਤਵੰਤ ਸਿੰਘ ਪੰਨੂ ਖਾਲਿਸਤਾਨੀ ਐਕਟਿਵਿਸਟ ਨੂੰ ਟਾਰਗੇਟ ਕੀਤਾ ਜਾਣਾ ਸੀ। ਇੰਡੀਅਨ ਅਮਰੀਕਨ ਜਿਹੜੇ ਨੇ ਉਹਨਾਂ ਨੂੰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ। 51% ਨੇ ਕਿਹਾ ਵੀ ਨਹੀਂ ਇਹ ਅਮਰੀਕਾ ਦੀ ਧਰਤੀ 'ਤੇ ਨਹੀਂ ਸੀ ਕੀਤਾ ਜਾਣਾ ਚਾਹੀਦਾ, ਪਰ 26% ਨੇ ਕਿਹਾ ਕਿ ਜੀ ਨਹੀਂ ਇੰਡੀਆ ਜਸਟੀਫਾਈਡ ਹੈ। ਜਿਹੜਾ ਜੇ ਕੋਈ ਇੰਡੀਆ ਦੇ ਖਿਲਾਫ ਬੋਲਦਾ ਤਾਂ ਜਿੱਥੇ ਮਰਜ਼ੀ ਹੋਏ ਮਾਰ ਦਿਓ। 26%, ਹਰ ਚੌਥਾ ਇੰਡੀਅਨ ਕਹਿੰਦਾ ਵੀ ਅਮਰੀਕਾ 'ਚ ਬੈਠਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਸਿੱਧ ਥਿੰਕ ਟੈਂਕ ਕਾਰਨੇਗੀ ਐਂਡੋਮੈਂਟ ਵੱਲੋਂ ਇੱਕ ਸਟੱਡੀ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਕਿ ਇੰਡੀਅਨ ਅਮਰੀਕਨ ਤੇ ਆਧਾਰਿਤ ਹੈ। ਔਰ ਇਸ ਸਟੱਡੀ ਅਨੁਸਾਰ ਮੈਜੋਰਟੀ ਇੰਡੀਅਨ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਤੋਂ ਖਫਾ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇ ਕਮਲਾ ਹੈਰਿਸ ਪ੍ਰੈਜ਼ੀਡੈਂਟ ਬਣਨ ਨਾਲ ਅਮਰੀਕਾ ਭਾਰਤ ਸੰਬੰਧ ਬਹੁਤ ਬਿਹਤਰ ਹੋਣੇ ਸਨ ਜੇ ਕਮਲਾ ਹੈਰਿਸ ਜਿਹੜੀ ਹੈ ਪ੍ਰੈਜ਼ੀਡੈਂਟ ਬਣਦੀ ਹੈ ਅਮਰੀਕਾ ਦੀ। ਸੋ ਇਸ ਸਟੱਡੀ ਨੂੰ ਜਾਣਨ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਾਰਨੇਗੀ ਐਂਡੋਮੈਂਟ ਬਹੁਤ ਵੱਡਾ ਥਿੰਕ ਟੈਂਕ ਹੈ ਰਿਪਬਲਿਕਨਸ ਦਾ, ਔਰ ਜਿਵੇਂ ਫਰੀडम ਹਾਊਸ ਪ੍ਰਭਾਵਿਤ ਕਰਦਾ ਹੈ ਡੈਮੋਕ੍ਰੈਟਸ ਨੂੰ। ਸੋ ਉਹਨਾਂ ਨੇ ਇੱਕ ਸਟੱਡੀ ਜਿਹੜੀ ਅੱਜ BBC ਔਰ ਸਾਰੇ ਹੀ ਈਵਨ ਇੰਡੀਅਨ ਮੀਡੀਆ ਦਾ, ਹਿੰਦੂ ਵਗੈਰਾ ਦੀ ਵੀ ਪ੍ਰੋਮੀਨੈਂਟ ਖਬਰ ਹੈ। ਹਾਲਾਂ ਬਾਅਦ 'ਚ ਮੈਂ ਦੇਖਿਆ ਵੀ ਇਹ ਸਟੱਡੀ ਜਿਹੜੀ ਹੈ ਇਹ ਇਹਨਾਂ ਨੇ ਸਪਟੈਂਬਰ 18 ਤੇ ਅਕਤੂਬਰ 15, 2024 ਦੇ ਵਿਚਾਲੇ ਕੀਤੀ ਹੈ। ਇਸੇ ਲਈ ਰਿਜ਼ਲਟਸ ਜਿਹੜੇ ਨੇ ਬੇਸ਼ੱਕ ਮੈਜੋਰਿਟੀ ਇਹ ਉਦੋਂ ਵੀ ਮਹਿਸੂਸ ਕਰਦੇ ਸੀ ਵੀ ਕਮਲਾ ਹੈਰਿਸ 'ਚ ਬਣੇ ਤਾਂ ਇੰਡੀਆ ਨਾਲ ਰਿਲੇਸ਼ਨਸ ਬਹੁਤ ਚੰਗੇ ਹੋਣਗੇ, ਪਰ ਜਿਵੇਂ ਹੁਣ ਨਵੰਬਰ 'ਚ ਤਾਂ ਟਰੰਪ ਬਣਿਆ ਹੀ, ਲੇਕਿਨ ਜਨਵਰੀ ਤੋਂ ਲੈ ਕੇ ਹੁਣ ਤੱਕ ਜੋ ਕੁਛ ਇੰਡੀਆ ਦੇ ਨਾਲ ਹੋ ਰਿਹਾ, ਜੇ ਹੁਣ ਹੋਏ ਤੇ ਇਹਦੇ ਨਾਲੋਂ 2 ਗੁਣੇ ਜਿਹੜੇ ਨੇ ਉਹ ਡਿਸਲਾਈਕ ਹੋਏਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ। ਲੇਕਿਨ ਮੈਂ ਕਿਉਂਕਿ ਬਹੁਤ ਸਾਰੇ ਸੋਰਸਿਸ ਨੇ ਮੈਨੂੰ ਇਹ ਫਾਰਵਰਡ ਕੀਤੀ ਸਟੱਡੀ, ਤੇ ਮੈਨੂੰ ਇਹ ਲੱਗਾ ਕਿ ਵੀ ਇਹ ਵਰਥ ਇੰਟਰਸਟ ਹੈ ਕਿ ਜਿਹੜੇ ਇੰਡੀਅਨ ਅਮਰੀਕਨ ਨੇ ਜਿਹੜੇ ਟਰੰਪ ਦੇ ਮੂੰਹ ਨੂੰ ਜਿਹੜਾ ਉਹਦੀ ਫੋਟੋ ਦੇ ਕੇਕ ਲਾਉਂਦੇ ਸੀ, ਅਬ ਕੀ ਬਾਰ ਟਰੰਪ ਸਰਕਾਰ ਲੱਖ ਬੰਦਾ ਉੱਥੇ ਹਿਊਸਟਨ 'ਚ ਇਕੱਠਾ ਕੀਤਾ, ਔਰ ਦੂਸਰਾ ਵੀ ਉਹਨਾਂ ਨੂੰ ਜਿਹੜਾ ਅਲਟੀਮੇਟਲੀ ਈਵਨ ਅਮਰੀਕਾ 'ਚ ਹੁੰਦਿਆਂ ਹੋਇਆਂ ਵੀ ਉਹ ਇੰਡੀਅਨ ਹਿੱਤਾਂ ਨੂੰ ਕਿਵੇਂ ਪ੍ਰਾਇਰਟਾਈਜ਼ ਕਰਦੇ ਨੇ, ਉਹਨਾਂ ਦਾ ਅਮਰੀਕਨ ਇੰਟਰਸਟ ਨਹੀਂ ਹੈ। ਔਰ ਇਹ ਜਿਹੜੀ ਇਹਨਾਂ ਨੇ ਰਿਪੋਰਟ ਸਟੱਡੀ ਇਸ ਨੂੰ ਕਿਹਾ ਲਫ਼ਜ਼, ਔਰ ਹੈਡਲਾਈਨ ਦਾ ਹਿੰਦੂ ਨੇ ਵੀ ਇਹੀ ਦਿੱਤੀ ਹੈ, Majority of Indian Americans feel US-India relationship would have been stronger under Harris survey. Story examines attitudes around some of the foreign policy issues that appear to have impacted the diaspora in 2024 election cycle. ਕਿ ਮੈਜੋਰਿਟੀ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਇਹ ਹਜ਼ਾਰਾਂ ਇੰਡੀਅਨ ਅਮਰੀਕਨਸ ਦੇ ਵਿਊਜ਼ 'ਤੇ ਆਧਾਰਿਤ ਇਹ ਸਟੱਡੀ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਕਮਲਾ ਹੈਰਿਸ ਬਣ ਜਾਏ ਜਾਂ ਬਣ ਜਾਂਦੀ ਤੇ ਭਾਰਤ ਨਾਲ ਸੰਬੰਧ ਜਿਹੜੇ ਨੇ ਉਹ ਬਹੁਤ ਬਿਹਤਰ ਹੋਣੇ ਸੀ। ਔਰ ਸਿਰਫ 40% ਜਿਹੜੇ ਇੰਡੀਅਨ ਨੇ ਉਹ ਟਰੰਪ ਦੀ ਹਮਾਇਤ, ਇਹ ਵੀ ਉਦੋਂ ਦਾ ਇਹ ਸਰਵੇ ਕਰਕੇ ਹੈ, ਜੇ ਹੁਣ ਹੋਏ ਤੇ ਉਹ 40 ਦੇ ਵੀ ਸ਼ਾਇਦ 10% ਹੀ ਰਹਿ ਜਾਣ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਰਿਕਾਰਡ ਸੀ ਹੈਂਡਲਿੰਗ ਟਾਈਜ਼ ਵਿਦ ਇੰਡੀਆ ਉਹ ਬਹੁਤ ਵਧੀਆ ਸੀ। ਔਰ 1/3 ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਬਹੁਤ ਬਾਈਪਾਰਟੀਸਨ ਸਪੋਰਟ ਰਹੀ। ਔਰ ਰਿਜ਼ਲਟ ਆਰ ਪਾਰਟ ਆਫ ਏ ਨਿਊ ਰਿਪੋਰਟ ਬੇਸਡ ਔਨ ਇੰਡੀਅਨ ਅਮਰੀਕਨ ਐਟੀਟਿਊਡ ਸਰਵੇ 2024। ਫਿਰ ਉਹਨਾਂ ਨੇ ਫੋਰਨ ਪਾਲਿਸੀ ਇਸ਼ੂ ਦੇ ਉੱਤੇ ਕਿਹਾ ਕਿ ਵੀ ਬੇਸ਼ੱਕ ਜਿਵੇਂ US ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਇਕਟਮੈਂਟ ਕੀਤੀ ਨਿਖਿਲ ਗੁਪਤਾ ਦੀ ਮਰਡਰ ਫਾਰ ਹਾਇਰ ਪਲਾਟ ਦੇ ਉੱਤੇ, ਜਦੋਂ ਕਿ ਗੁਰਪਤਵੰਤ ਸਿੰਘ ਪੰਨੂ ਖਾਲਿਸਤਾਨੀ ਐਕਟਿਵਿਸਟ ਨੂੰ ਟਾਰਗੇਟ ਕੀਤਾ ਜਾਣਾ ਸੀ। ਔਰ ਭਾਵੇਂ ਉਸ ਦੀ ਸਟੋਰੀ ਜਿਹੜੀ ਹੈ ਸਾਰੇ ਪਾਸੇ ਫੀਚਰ ਹੋਈ, ਪਰ ਇੰਡੀਅਨ ਅਮਰੀਕਨ ਜਿਹੜੇ ਨੇ ਉਹਨਾਂ ਨੂੰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ। ਉਹਨਾਂ ਨੇ ਜਿਹੜੇ ਅਵੇਅਰ ਨੇ ਉਹਨਾਂ 'ਚੋਂ 51% ਨੇ ਕਿਹਾ ਵੀ ਨਹੀਂ ਇਹ ਅਮਰੀਕਾ ਦੀ ਧਰਤੀ 'ਤੇ ਨਹੀਂ ਸੀ ਕੀਤਾ ਜਾਣਾ ਚਾਹੀਦਾ, ਪਰ 26% ਨੇ ਕਿਹਾ ਕਿ ਜੀ ਨਹੀਂ ਇੰਡੀਆ ਜਸਟੀਫਾਈਡ ਹੈ।
ਜਿਹੜਾ ਜੇ ਕੋਈ ਇੰਡੀਆ ਦੇ ਖਿਲਾਫ ਬੋਲਦਾ ਤਾਂ ਜਿੱਥੇ ਮਰਜ਼ੀ ਹੋਏ ਮਾਰ ਦਿਓ। 26% ਹਰ ਚੌਥਾ ਇੰਡੀਅਨ ਕਹਿੰਦਾ ਵੀ ਅਮਰੀਕਾ 'ਚ ਬੈਠਾ। ਔਰ ਉਹਨਾਂ ਨੇ ਕਿਹਾ ਵੀ 23% ਉਹ ਨੇ ਜਿਨ੍ਹਾਂ ਨੇ ਕਿਹਾ ਜੀ ਡੋਂਟ ਨੋ, ਅਸੀਂ ਇਸ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਫਿਰ ਇਸੇ ਤਰ੍ਹਾਂ ਜਿਹੜਾ ਹੈ ਨੋ ਪਾਰਟੀਸਨ ਡਿਵਾਈਡ ਔਨ ਵੈਲਿਊਜ਼ ਵਰਸਸ ਇੰਟਰਸਟ ਡਿਬੇਟ। ਫਿਰ ਇਸ ਸਰਵੇ 'ਚੋਂ ਇਹ ਵੀ ਸਾਹਮਣੇ ਆਇਆ ਕਿ ਵੀ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਬੜਾ ਬੈਲੈਂਸ ਰੱਖਿਆ। ਉਹਨਾਂ ਨੇ ਵੈਲਿਊਜ਼ ਔਰ ਸਟ੍ਰੈਟਜਿਕ ਇੰਟਰਸਟ ਦੇ ਬੈਲੈਂਸ ਹੋਏ, ਜਦੋਂ ਕਿ ਹੁਣ ਦੇ ਐਡਮਿਨਿਸਟ੍ਰੇਸ਼ਨ ਦਾ ਕੋਈ ਬੈਲੈਂਸ ਨਹੀਂ ਹੈ। ਔਰ ਸਟ੍ਰੈਟਜਿਕ ਇੰਟਰਸਟ ਜਿਹੜੇ ਨੇ ਉਹਨਾਂ ਨੇ ਸਾਹਮਣੇ ਰੱਖੇ ਨੇ। ਔਰ ਫਿਰ ਮੋਦੀ ਨੂੰ ਜਿਹੜੇ ਰੈਗੂਲਰਲੀ ਇੰਡੀਅਨ ਅਮਰੀਕਨ ਫੋਲੋ ਕਰਦੇ ਨੇ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਆਸਟ ਵਿਚ ਪ੍ਰੈਜ਼ੀਡੈਂਟ ਡਿਡ ਏ ਬੈਟਰ ਜੌਬ ਆਫ ਹੈਂਡਲਿੰਗ US ਇੰਡੀਆ ਰਿਲੇਸ਼ਨਸ। 34% said Mr. Biden did, while 28% said Mr. Trump did. ਇਹ ਜਿਹੜਾ ਟਰੰਪ ਦੀ ਹੁਣ ਦਾ ਟੈਨਿਓਰ ਨਹੀਂ, ਜਿਹੜਾ ਪਹਿਲਾ ਟੈਨਿਓਰ ਹੈ, ਈਵਨ ਉਹਦੇ ਨਾਲ ਵੀ ਕੰਪੇਅਰ ਕਰਦੇ ਆ ਮੈਜੋਰਿਟੀ ਇੰਡੀਅਨ ਜਿਹੜੇ ਇੱਥੇ ਕਹਿੰਦੇ ਨੇ ਜੀ ਨਹੀਂ ਨਹੀਂ ਬਾਈਡਨ ਦਾ ਪੀਰੀਅਡ ਬੈਟਰ ਸੀ ਟਰੰਪ ਨਾਲੋਂ। ਹਾਲਾਂ ਮੋਦੀ ਨੂੰ ਜਿਵੇਂ ਉਹਨੇ ਰੈੱਡ ਕਾਰਪਟ ਦਿੱਤਾ ਜਾਂ ਮੋਦੀ ਨੇ ਨਮਸਤੇ ਅਮਰੀਕਾ ਕਰਕੇ ਅਹਿਮਦਾਬਾਦ 'ਚ ਲੱਖਾਂ ਇਕੱਠੇ ਕੀਤੇ, ਹੌਡੀ ਮੌਡੀ ਕਰਕੇ ਇੱਥੇ ਇਕੱਠੇ ਕੀਤੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਡੈਮੋਕ੍ਰੈਟ ਨੇ ਉਹ US ਇੰਡੀਆ ਰਿਲੇਸ਼ਨਸ ਹੈਂਡਲ ਕਰਨ 'ਚ ਬੈਟਰ ਨੇ। ਔਰ ਜਦੋਂ ਇੰਡੀਆ ਦਾ ਇਹ ਗੱਲ ਆਉਂਦੀ ਹੈ ਕਿ ਉਹਨੇ ਕਿਹਾ ਕਿ ਨੰਬਰ ਆਫ ਇੰਡੀਅਨ ਅਮਰੀਕਨਸ who feel India is on the right track has grown between 2020 and 2024 from 36% to 47% as per survey। ਹੁਣ ਮਤਲਬ ਮੋਦੀ ਕੀ ਕਰ ਰਿਹਾ ਨਜ਼ਰ ਆ ਰਿਹਾ ਵੀ ਕਿੱਧਰ ਨੂੰ। ਪਰ ਜਿਹੜੇ ਇੱਥੇ ਬੈਠੇ ਹਿੰਦੂ ਤੋਂ ਵੀ ਮਤਲਬ ਹਿੰਦੂ ਤੋਂ ਵੀ ਕਹਾਂਗੇ ਅਸੀਂ ਉਹਨਾਂ ਨੂੰ, ਉਹ ਕਹਿੰਦੇ ਨੇ ਬਿਲਕੁਲ ਇੰਡੀਆ ਠੀਕ ਪਾਥ 'ਤੇ ਹੈ ਔਰ ਬਹੁਤ ਤਰੱਕੀ ਕਰ ਰਿਹਾ ਇੰਡੀਆ। ਉਹਨੇ ਕਿਹਾ ਕਿ ਵੀ ਉਹ ਜਿਹੜੇ ਨੇ 46% ਆਫ ਦੋਜ਼ ਸਰਵੇ ਸੇ ਦੇ ਆਰ ਈਦਰ ਸਟਰੋਂਗਲੀ ਸਪੋਰਟ ਔਰ ਸਮਵਟ ਸਪੋਰਟਿਵ ਆਫ ਮੋਦੀ ਗਵਰਨਮੈਂਟਸ ਪਾਲਿਸੀਜ਼। ਉਹਨਾਂ ਨੇ ਕਿਹਾ ਕਿ ਵੀ 46% ਜਿਹੜੇ ਨੇ ਉਹ ਮੋਦੀ ਦੇ ਨਾਲ ਬਿਲਕੁਲ ਹਿੱਕ ਤਾਣ ਕੇ ਖੜੇ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਉਹਦਾ ਟਾਈਟਲ ਹੀ ਦਿੱਤਾ ਡਾਇਸਪੋਰਾ ਮੋਰ ਬੁਲਿਸ਼ ਔਨ ਇੰਡੀਆ, ਕਿ ਵੀ ਇੰਡੀਆ ਦਾ ਜਿਹੜਾ ਐਟੀਚਿਊਡ ਹੈ ਇਹਨਾਂ ਹਿੰਦੂ ਤਵੀਆਂ ਦਾ ਉਹਦੀ ਸਪੋਰਟ 'ਚ ਮੈਜੋਰਿਟੀ ਨੇ। ਔਰ ਇਹ ਜਿਹੜਾ 2024 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਮੈਜੋਰਿਟੀ ਸਮਝਦੇ ਨੇ ਜੀ ਬਿਲਕੁਲ ਡੈਮੋਕ੍ਰੈਟਿਕ ਢੰਗ ਨਾਲ ਇਲੈਕਸ਼ਨਾਂ ਹੋਈਆਂ। ਔਰ ਇਹ ਸਾਰੇ ਦੇ ਵਿੱਚ ਜਿਹੜਾ ਮੋਦੀ ਦਾ ਜਿੱਤਣਾ ਉਹ ਭਾਰਤ ਦੀ ਸਟਰੈਂਥ ਸ਼ੋਅ ਕਰਦਾ ਹੈ। ਫਿਰ ਹਿੰਦੂ ਮੈਜੋਰੀਟੇਰੀਅਨਿਜ਼ਮ ਦੇ ਉੱਤੇ ਜਦੋਂ ਇਸ ਸਰਵੇ ਦੇ ਵਿੱਚ ਪੁੱਛਿਆ ਗਿਆ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੋਦੀ ਜਿਹੜਾ ਉਹਨੇ ਇਹ ਵਾਰਨ ਕੀਤਾ ਹਿੰਦੂਆਂ ਨੂੰ ਕਿ ਜੀ ਤੁਸੀਂ ਜੇ ਨਾ ਸੰਭਲੇ ਤੁਹਾਡੇ ਮੰਗਲ ਸੂਤਰ ਵੀ ਮੁਸਲਮਾਨ ਲੈ ਜਾਣਗੇ, ਇਹ ਵੰਡ ਦੇਣਗੇ ਇੱਕ ਦੂਜੇ ਦੇ ਵਿੱਚ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ ਜਿਹੜਾ ਇਸ ਕਿਸਮ ਦਾ ਕਹਿਣਾ। ਪਰ 31% ਨੇ ਫਿਰ ਵੀ ਕਿਹਾ ਵੀ ਨਹੀਂ ਜੋ ਮੋਦੀ ਨੇ ਕਿਹਾ ਠੀਕ ਕਿਹਾ। ਸੋ ਮੋਦੀ ਬਾਰੇ ਜਿਹੜੀ ਉਹਨਾਂ ਨੇ ਕਿਹਾ ਵੀ ਉਹਦੀ ਜਿਹੜੀ ਪੋਪੂਲੈਰਿਟੀ ਹੈ ਮੋਦੀ ਦੀ, ਸਪੋਰਟ ਫਾਰ ਮੋਦੀ ਸਟੇਜ਼ ਦਾ ਸੇਮ। ਔਰ 19% ਜਿਹੜੇ ਨੇ ਯੰਗ ਜਿਹੜੇ ਅਮਰੀਕਨ ਨੇ ਇੰਡੀਅਨ ਅਮਰੀਕਨ ਉਹ ਮੋਦੀ ਦੀ ਹਮਾਇਤ 'ਚ ਨੇ। ਔਰ ਉਹਨਾਂ ਨੂੰ ਇਹ ਲੱਗਦਾ ਕਿ ਮੋਦੀ ਜਿਹੜਾ ਬੜਾ ਸਪੈਕੂਲੇਟਿਵ ਕੰਮ ਕਰ ਰਿਹਾ। ਔਰ ਇਹ ਜਿਹੜੇ ਨੇ ਇਹ ਸਾਰੇ ਦੇ ਵਿੱਚ ਸਪੋਰਟ ਫਾਰ ਮਿਸਟਰ ਮੋਦੀ ਅਮੰਗ ਇੰਡੀਅਨ ਅਮਰੀਕਨਸ ਹੂ ਆਰ US ਸਿਟੀਜ਼ਨਸ ਰਿਮੇਨਡ ਅਨਚੇਂਜਡ between 2020 and 2024 as per the survey's findings। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਅਸੀਂ ਅਨਪੜ੍ਹ ਜਾਲ ਜਿਹੜੇ ਉੱਥੇ ਮੈਜੋਰਿਟੀ ਨੇ ਜਿਨ੍ਹਾਂ ਬਾਰੇ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਸੀ ਕਿ ਵੀ 90% ਮੂਰਖ ਨੇ, ਪਰ ਇੱਥੇ ਸਿਟੀਜ਼ਨ ਲੱਖ ਡਾਲਰ ਤੋਂ ਜ਼ਿਆਦਾ ਪੈਕੇਜ 'ਤੇ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਲੱਗਦਾ ਇੱਥੇ ਜੇ ਕੁਛ ਟਰੰਪ ਕਹਿੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਉਹ ਹੋਏ ਗਲਤ, ਪਰ ਉੱਥੇ ਜੋ ਮੋਦੀ ਕਰ ਰਿਹਾ ਉਹ ਉਹਨਾਂ ਨੂੰ ਠੀਕ ਲੱਗਦਾ। ਸੋ ਇਹਨਾਂ ਦੇ ਨਾਲ ਸਾਡਾ ਵਾਹ ਹੈ ਜੀ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।